ਬੰਦੇ ਦੱਸਦੇ ਜੀ ਮਨੋਜ ਕੁਮਾਰ ਹੈਗਾ ਜੀ, ਇੰਡੀਆ ਤੋਂ ਆਇਆ ਤੇ ਆਪਣਾ ਪੁਰਾਣਾ ਘਰ ਵੇਖਣ ਵਾਸਤੇ ਆਇਆ। ਮਨੋਜ ਕੁਮਾਰ ਜੀ ਉਹਨਾਂ ਦਾ ਆਬਾਈ ਘਰ ਵੀ ਇੱਥੇ ਹੀ ਹੈ ਔਰ ਮਨੋਜ ਕੁਮਾਰ ਜੀ ਹੋਰਾਂ ਨੇ ਅੱਖ ਵੀ ਇਸੇ ਪਿੰਡ ਦੇ ਵਿੱਚ ਜਿਹੜਾ ਉਹਨਾਂ ਦੇ ਬਾਉਜ ਦਾ ਘਰ ਸੀ ਉੱਥੇ ਖੋਲੀ। ਈਵਨ ਕਿ ਉਹਨਾਂ ਨੇ ਖੁਦ ਕਿਹਾ ਹੈ ਕਿ मैं तकरीबन 10 साल इस पिंड ਦੀਆਂ ਗਲੀਆਂ 'ਚ ਖੇਡਦਾ ਵੀ ਰਿਹਾ ਹਾਂ। और कुछ मेरे गांव में जंडियाला शेर खां जो ज़िला शेखुपुरा पाकिस्तान में है, जो ਜਾਓ ਲੰਡਨ ਤੇ ਅਮਰੀਕਾ ਭਾਵੇਂ 7 ਸਮੁੰਦਰ ਪਾਰ ਬੰਦਾ ਮੁੜ ਕੇ ਆਵੇ ਉੱਥੇ ਉਹ ਜਿੱਥੇ ਬਚਪਨ ਗੁਜ਼ਰਿਆ ਯਾਰ। ਬੰਦਾ ਆਵੇ ਮੁੜ ਕੇ ਉੱਥੇ ਜਿੱਥੇ ਬਚਪਨ ਗੁਜ਼ਰਿਆ ਯਾਰ। ਸੋਹਣੀ ਧਰਤੀ ਏ ਪੰਜਾਬ ਦੀ, ਸੋਹਣੇ ਗਲੀਆਂ ਤੇ ਬਾਜ਼ਾਰ। ਜਮਨ ਭੋਈ ਨਹੀਂ ਭੁੱਲਦੀ ਭਾਵੇਂ ਕਰੀਏ ਜਿਤਨ ਹਜ਼ਾਰ। ਜੀ ਇਹ ਇਹਨਾਂ ਦਾ ਪੁਰਾਣਾ ਉਹੀ ਬਣਿਆ ਬਣਾਇਆ ਜਿਹੜਾ ਵਾਹ ਜੀ ਵਾਹ, ਇਹ ਅਸਲੀ ਹਾਲਤ ਦੇ ਵਿੱਚ ਹੀ ਇਹਨੂੰ ਇਹਨਾਂ ਨਹੀਂ ਛੇੜਿਆ ਛੋੜਿਆ। ਕੀ ਬਾਤ ਹੈ। ਇਹ ਜੀ ਅਸਲ ਹਾਲਤ 'ਚ ਜਿਹੜਾ ਮਕਾਨ ਹੈ ਹਾਂਜੀ ਉਹੀ ਉਹ ਬਿਲਕੁਲ ਉਹੀ ਪਿਆ ਜੇ। ਇਹ ਥੰਮ ਸ਼ਮ ਵੇਖ ਲਓ ਉਹਨਾਂ ਦੀ ਹੱਥਾਂ ਦੀ ਕਾਰਾਗਰੀ। ਉਹਨਾਂ ਦੇ ਹੱਥਾਂ ਦੀ। ਤੇ ਵੇਖੋ ਜੋ ਬਣਾਉਣ ਵਾਲੇ ਮਿਸਤਰੀ ਵਿਚਾਰੇ ਮੋਗੇ, ਲੇਕਿਨ ਚੀਜ਼ਾਂ ਅੱਜ ਵੀ ਹੈ ਨੇ जी। अस्सलाम वालेकुम दोस्तों, मैं औरंगजेब बेग अपनी एक नई वीडियो ਨਾਲ ਤੁਹਾਡੀ ਖਿਦਮਤ 'ਚ ਹਾਜ਼ਰ। ਔਰ ਇਸ ਵੇਲੇ ਮੈਂ ਮੌਜੂਦ ਹਾਂ ਬਹੁਤ ਹੀ ਮਸ਼ਹੂਰ ਕਸਬਾ ਜ਼ਿਲ੍ਹਾ ਸ਼ੇਖੂਪੁਰਾ ਦੇ ਵਿੱਚ ਜੰਡਿਆਲਾ ਸ਼ੇਰ ਖਾਂ। ਜੰਡਿਆਲਾ ਸ਼ੇਰ ਖਾਂ ਬਹੁਤ ਇੱਕ ਤਾਰੀਖੀ ਕਸਬਾ ਹੈ ਤੇ ਅੱਜ ਦੀ ਵੀਡੀਓ 'ਚ ਅਸੀਂ ਗੱਲ ਕਰਾਂਗੇ ਕਿ ਇੱਥੇ ਹੀ ਭਾਰਤੀ ਜਿਹੜੇ ਅਦਾਕਾਰ ਨੇ ਮਨੋਜ ਕੁਮਾਰ ਜੀ, ਉਹਨਾਂ ਦਾ ਆਬਾਈ ਘਰ ਵੀ ਇੱਥੇ ਹੀ ਹੈ ਔਰ ਮਨੋਜ ਕੁਮਾਰ ਜੀ ਹੋਰਾਂ ਨੇ ਅੱਖ ਵੀ ਇਸੇ ਪਿੰਡ ਦੇ ਵਿੱਚ ਜਿਹੜਾ ਉਹਨਾਂ ਦੇ ਬਾਉਜ ਦਾ ਘਰ ਸੀ ਉੱਥੇ ਖੋਲੀ। ਈਵਨ ਕਿ ਉਹਨਾਂ ਨੇ ਖੁਦ ਕਿਹਾ ਹੈ ਕਿ ਮੈਂ ਤਕਰੀਬਨ 10 ਸਾਲ ਇਸ ਪਿੰਡ ਦੀਆਂ ਗਲੀਆਂ 'ਚ ਖੇਡਦਾ ਵੀ ਰਿਹਾ ਹਾਂ। ਤੇ ਮਨੋਜ ਕੁਮਾਰ ਜੀ ਇਸ ਪਿੰਡ 'ਚ ਆ ਵੀ ਚੁੱਕੇ ਨੇ, ਗਾਲਬਨ 1984 ਦੀ ਗੱਲ ਹੈ। ਤੇ ਮੈਂ ਇਸ ਵੇਲੇ ਸਾਡੇ ਨਾਲ ਤਾਰਕ ਬਾਈ ਮੌਜੂਦ ਨੇ, ਇਸ ਪਿੰਡ ਦੇ ਰਿਹਾਇਸ਼ੀ ਨੇ ਔਰ ਇਹ ਉਹਨਾਂ ਦਾ ਸਟੋਰ ਹੈ। ਇਹ ਏਸੀ ਦੇ ਗਵਾਹ ਹੈਗੇ ਨੇ ਕਿ ਉਹ ਜਦੋਂ ਮਨੋਜ ਜੀ ਇੱਥੇ ਆਏ ਤੇ ਇਹਨਾਂ ਨੂੰ ਹੋਸ਼ ਚੰਗੀ ਭਲੀ ਇਹ ਉਹਨਾਂ ਨੂੰ ਮਿਲੇ ਵੀ ਤੇ ਇਹਨਾਂ ਨਾਲ ਥੋੜੀਆਂ ਯਾਦਾਂ ਸ਼ੇਅਰ ਕਰਨੇ ਆ। ਅਸਲਾਮ ਵਾਲੇਕੁਮ ਭਾਈ, ਕੀ ਹਾਲ? ਵਾਲੇਕੁਮ ਸਲਾਮ। ਅੱਛਾ, ਤੁਹਾਡਾ ਨਾਂ ਕੀ ਹੈ? ਤਾਰਿਕ ਮਹਿਮੂਦ। ਤਾਰਿਕ ਮਹਿਮੂਦ ਸਾਹਿਬ। ਅੱਛਾ, ਮੈਨੂੰ ਇਹ ਦੱਸੋ ਕਿ ਜਦੋਂ ਮਨੋਜ ਕੁਮਾਰ ਜੀ ਇੱਥੇ ਆਏ ਨੇ ਤੇ ਤੁਹਾਨੂੰ ਹੋਸ਼ ਤਾਂ ਥੋੜਾ ਜਿਹਾ ਆਪਣੀ ਜ਼ਬਾਨ 'ਚ ਦੱਸੋ। 14-15 ਸਾਲ ਮੇਰੀ ਉਮਰ ਸੀ, ਠੀਕ ਹੈ। ਉਹ ਆਏ ਸਨ ਲਾਹੌਰ ਤੋਂ, ਆਏ ਸਨ ਨਾਲ ਮੁਹੰਮਦ ਅਲੀ ਅਦਾਕਾਰ ਜਿਹੜਾ ਉਹਨਾਂ ਦੇ ਨਾਲ ਸੈਕਟਰੀ ਸਨ, ਨਾਲ 4 ਜਣੇ, ਇੱਕ ਮਨੋਜ ਕੁਮਾਰ ਸਨ ਤੇ ਨਾਲ ਉਹਨਾਂ ਦੇ 2-3 ਬੰਦੇ ਹੋਰ ਸਨ। ਉਹ ਆਏ ਸਨ ਆਪਣਾ ਬਾਈ ਘਰ ਵੇਖਣ ਤੇ ਸਾਡੀ ਉਹ ਦੁਕਾਨ ਸੀ ਬੱਲੇ ਅੱਡੇ ਤੇ ਅਨਵਰ ਦੀ ਹੱਟੀ, ਠੀਕ ਹੈ। ਅਸੀਂ ਉੱਥੇ ਆਏ, ਉਹਨਾਂ ਫਿਰ ਖੜੇ ਉਹਨਾਂ ਨੇ ਚਾਹ ਪੀਤੀ। ਚਾਹ ਪੀਣ ਤੋਂ ਬਾਅਦ ਫਿਰ ਉਹ ਉਧਰ ਘਰ ਚਲੇ ਗਏ ਨੇ। ਉਸ ਤੋਂ ਬਾਅਦ ਆਪਣਾ ਘਰ ਸ਼ਹਿਰ ਵੇਖਿਆ ਨੇ, ਫਿਰ ਮਤਲਬ ਵਾਪਸ ਚਲੇ ਗਏ। ਅੱਛਾ, ਵਾਹ ਜੀ ਵਾਹ। ਲਓ ਜੀ, ਇਹ ਦੇਖੋ ਤੁਸੀਂ, ਇਹ ਤੇ ਓਰੀਜਨਲ ਦਰਵਾਜ਼ਾ ਨਾ ਚਾਚਾ ਜੀ? ਇਹ ਰੀਜਨਲ ਦਰਵਾਜ਼ਾ ਜੀ, ਇਹ ਵੀ ਰੀਜਨਲ ਦਰਵਾਜ਼ਾ ਜੀ। ਇਹ ਸੀੜੀਆਂ ਨੇ, ਅੱਛਾ, ਇਹ ਸੀੜੀਆਂ ਨੇ, ਇੱਥੋਂ ਦੀ ਉੱਤੇ ਜਾਂਦੇ ਹੁੰਦੇ ਸਨ। ਇਹ ਤੋਂ ਉੱਤੇ ਜਾਂਦੇ ਨੇ। ਠੀਕ ਹੈ, ਸਹੀ। ਇਹ ਮੈਂ ਲਾਈਟ ਆਨ ਕਰ ਲਈ, ਬੜਾ ਹਨੇਰਾ। ਤੇ ਇਹ ਦੇਖੋ, ਇਹ ਰੱਸੀ ਫੜ ਕੇ ਚੜਨਾ ਕਿਉਂਕਿ ਤੁਸੀਂ ਜਿਹੜੀਆਂ ਨਾ ਇਹ ਸੀੜੀਆਂ ਚੜ ਨਹੀਂ ਸਕਦੇ ਵੈਸੇ। ਇਹ ਦੇਖੋ ਜੀ, ਉੱਤੇ ਆ ਗਏ। ਜੀ ਇਹ ਇਹਨਾਂ ਦਾ ਪੁਰਾਣਾ ਉਹੀ ਬਣਿਆ ਬਣਾਇਆ ਜਿਹੜਾ ਵਾਹ ਜੀ ਵਾਹ, ਇਹ ਅਸਲੀ ਹਾਲਤ ਦੇ ਵਿੱਚ ਹੀ ਇਹਨੂੰ ਇਹਨਾਂ ਨਹੀਂ ਛੇੜਿਆ ਛੋੜਿਆ। ਕੀ ਬਾਤ ਹੈ। ਇਹ ਜੀ ਅਸਲ ਹਾਲਤ 'ਚ ਜਿਹੜਾ ਮਕਾਨ ਹੈ ਹਾਂਜੀ ਉਹੀ ਉਹ ਬਿਲਕੁਲ ਉਹੀ ਪਿਆ ਜੇ। ਇਹ ਥੰਮ ਸ਼ਮ ਵੇਖ ਲਓ ਉਹਨਾਂ ਦੀ ਹੱਥਾਂ ਦੀ ਕਾਰਾਗਰੀ। ਉਹਨਾਂ ਦੇ ਹੱਥਾਂ ਦੀ। ਤੇ ਵੇਖੋ ਜੋ ਬਣਾਉਣ ਵਾਲੇ ਮਿਸਤਰੀ ਵਿਚਾਰੇ ਮੋਗੇ, ਲੇਕਿਨ ਚੀਜ਼ਾਂ ਅੱਜ ਵੀ ਹੈ ਨੇ। ਇਹ ਪੁਰਾਣਾ ਹੀ ਹੈ ਨਾ ਸਾਰਾ, ਜੋ ਰਿਪੇਅਰ ਕੀਤਾ ਹੈ? ਨਹੀਂ ਇਹ ਉਰਲਾ ਹੀ, ਇਹ ਪਰਲਾ ਉਹਨਾਂ ਦਾ ਲੈਦਾ। ਅੱਛਾ, ਇਹ ਸਾਰਾ ਉਹੀ। ਵਾਹ ਜੀ ਵਾਹ। ਇਸ ਤੋਂ ਹੋਰ ਤੁਸੀਂ ਨਹੀਂ ਜਾਂਦੀ? ਵਾਹ, ਅੱਛਾ। ਇਹ ਜੀ ਬੜਾ ਉੱਚਾ ਚੁਬਾਰਾ ਹੈਗਾ। ਹਾਂਜੀ ਆ ਜਾਓ, ਤੁਹਾਨੂੰ ਮੇਰੀ ਸਟੋਰੀ ਸਾਰੀ ਸੁਣਾਉਂਦੇ ਆ। ਚਲੋ, ਵਾਹ ਜੀ ਵਾਹ। ਇਹ ਜਨਾਬ ਅਸੀਂ ਆ ਗਏ ਉੱਤੇ। ਕੀ ਬਾਤ ਹੈ। ਕਬੂਤਰ ਵੀ ਪੁਰਾਣੇ ਨੇ ਖੱਤਰੀ ਦੌਰ ਦੇ ਕਿ ਨਹੀਂ? ਇਹ ਵੇਖੋ ਜਨਾਬ, ਜੰਡਿਆਲਾ ਸ਼ੇਰ ਖਾਂ ਦਾ ਖੂਬਸੂਰਤ ਮੰਜ਼ਰ। ਤੇ ਇਹ ਦੇਖੋ ਜਨਾਬ, ਉਹੀ ਓਰੀਜਨਲ ਛੱਤਾਂ ਤੇ ਜਿਹੜੀਆਂ ਨੇ, ਇਹ ਦੇਖੋ ਉਹੀ ਸਿਰਫ ਇਹਨਾਂ ਪਲਸਤਰ ਕੀਤੀ ਹੈ। ਵਾਹ ਜੀ ਵਾਹ। ਕੋਈ ਛੋਟੀ ਇੱਟ ਦੀ ਤਾਮੀਰ। ਹਾਂਜੀ ਇਹ ਸਾਰੀ ਉਹੀ ਦੁਬਾਰਾ ਹੋਈ ਹੈ। ਇਹ ਬਕਾਇਦਾ ਇਹਦੇ ਉੱਤੋਂ ਥੋੜਾ ਜਿਹਾ ਉਹਨਾਂ ਨੇ ਹਿੱਸਾ ਜਿਹੜਾ ਨਾ ਲਾਇਆ ਹੋਇਆ ਹੈ। ਠੀਕ ਹੈ, ਜ਼ਿਆਦਾ ਉੱਚੀ ਸੀ। ਠੀਕ ਹੈ। ਤੇ ਕੋਈ ਟਾਈਮ ਹੈਗਾ ਸੀ ਕਿ ਅਸੀਂ ਸਾਰੇ ਮਿਲ ਕੇ ਦੋਸਤ ਇਹਦੇ ਉੱਤੇ ਖਲੋ ਗਏ, ਆਪਣਾ ਪੂਰਾ ਇਲਾਕਾ ਵੇਖਨੇ ਸਾਂ। ਨਹੀਂ ਬੜੀ ਉੱਚੀ ਹੈਗੀ। ਹਾਂਜੀ, ਉਸ ਤੋਂ ਬਾਅਦ ਹੁਣ ਲੋਕਾਂ ਦੇ ਉੱਚੇ ਮਕਾਨ ਬਣ ਗਏ ਨੇ ਤੇ ਬਸ ਹੁਣ ਇਹ ਸਮਝ ਲਓ ਕਿ ਥੋੜਾ ਜਿਹਾ ਨੀਵਾ ਹੋ ਗਿਆ। ਵਾਹ ਜੀ ਵਾਹ। ਤੇ ਇਸੇ ਤਰ੍ਹਾਂ ਹੀ ਪੁਰਾਣਾ ਸਾਰਾ ਹੈਗਾ। ਵੇਖੋ ਜੀ, ਇਹ ਸਾਰੀ ਬਾਤ ਹੈ ਕਿ ਅਸਾਸਾ ਤੇ ਫਿਰ ਇੰਜ ਹੀ ਹੁੰਦਾ ਨਾ। ਇਹ ਜਦੋਂ ਕੋਈ ਬਣੀ ਹੋਣੀ ਹੈ ਤੇ ਉਦੋਂ ਜਨਾਬ ਇਹ ਪਿੰਡ ਦੇ ਵਿੱਚ ਉੱਚਾ ਕਰਕੇ ਸਭ ਤੋਂ ਉੱਚਾ ਸੀ ਇਹ।
ਕਹਿੰਦੇ ਜਿਹੜੇ ਉਦੋਂ ਅਮੀਰ ਲੋਕ ਹੁੰਦੇ ਸਨ ਉਹ ਸੈਂਟਰ 'ਚ ਬਣਾਉਂਦੇ ਹੁੰਦੇ ਸਨ। ਅਸੀਂ ਸਭ ਤੋਂ ਉੱਚਾ ਇੱਥੇ ਖਲੋ ਕੇ ਆਪਣੇ ਪਿੰਡ ਦਾ ਸਾਰਾ ਏਰੀਆ ਜਿਹੜਾ ਨਾ ਇਸ ਚੁਬਾਰੇ ਤੋਂ ਵੇਖਦੇ ਸੀ ਤੇ ਹੁਣ ਮਾਸ਼ਾਅੱਲਾ ਲੋਕਾਂ ਨੇ ਤਰੱਕੀ ਕੀਤੀ ਹੋਈ ਹੈ। ਹੁਣ ਇਹਦੇ ਤੋਂ ਕਈ ਉੱਚੇ ਨੇ, ਕਈ ਉੱਚੇ ਨੇ, ਸਹੀ ਗੱਲ ਹੈ। ਲੋਕ ਹਾਲੀ ਵੀ ਇਹ ਚੁਬਾਰੇ ਵਾਲਾ ਚੌਕ ਵੱਜਦੇ। ਇਹ ਚੁਬਾਰੇ ਵਾਲਾ ਚੌਕ ਹੈ ਜੀ। ਵਾਹ ਜੀ ਵਾਹ, ਥੱਲੇ ਮਾਸ਼ਾਅੱਲਾ ਚੌਕ। ਕੀ ਬਾਤ ਹੈ। ਦੇਖੋ ਜੀ ਉੱਤੋਂ ਤੱਕ ਛੋਟੀ ਇੱਟ ਤੇ ਵੱਡੀ ਇੱਟ ਦਾ ਜਿਹੜਾ ਹੈਗਾ, ਛੋਟੀ ਇੱਟ ਇਸਤੇਮਾਲ ਹੋਈ ਹੈ ਤੇ ਨਵੀਂ ਇੱਟ ਸਹੀ ਹੈ। ਅੱਛਾ, ਜਦੋਂ ਮਨੋਜ ਕੁਮਾਰ ਜੀ ਇੱਥੇ ਆਏ ਨੇ ਹਾਂਜੀ। ਤੇ ਤੁਸੀਂ ਉਹਨਾਂ ਨੂੰ ਪਛਾਣਿਆ ਕਿ ਨਹੀਂ ਜਦੋਂ ਆਏ? ਪਛਾਣ ਲਿਆ ਸੀ, ਦੌਰ ਹੈਗਾ ਸੀ ਉਹਨੇ ਕੁੰਡਲੇ ਵਾਲਾ ਕਰਲੇ ਬਾਹਰ ਹੈਗੇ ਨੇ, ਸ਼ਰਟ ਪਾਈ ਉਹਨਾਂ ਡੱਬੀਆਂ ਵਾਲੀ ਸ਼ਰਟ ਸੀ ਉਹਨਾਂ ਦੀ, ਨਾਲ ਦੂਸਰਾ ਬਲੈਕ ਕਲਰ ਦੀ ਉਹਨਾਂ ਦੀ ਪੈਂਟ ਪਾਈ ਹੋਈ ਸੀ ਕਾਲੇ ਕਲਰ ਦੀ। ਹਾਂਜੀ ਪਛਾਣਿਆ ਉਹਦਾ ਦੌਰ ਸੀ, ਉਦੋਂ ਫਿਲਮਾਂ ਦਾ ਦੌਰ ਹੈ। ਹੁਣ ਤੇ ਦੌਰ ਚੇਂਜ ਹੋ ਗਿਆ ਤੇ ਪਿੱਛੇ ਲੱਗੀ ਦੁਨੀਆ ਜਦੋਂ ਆਏ ਸਨ। ਬਸ ਉਹ ਜਿਵੇਂ ਥੋੜਾ ਜਿਹਾ ਮਾਹੌਲ ਸੀ, ਹੁੰਦਾ ਦੁਨੀਆ ਬੜੀ, ਉਦੋਂ ਦੁਨੀਆ ਘੱਟ ਹੁੰਦੀ ਸੀ। ਦੁਨੀਆ ਕੇ ਬਸ ਖੜੇ ਹੋਏ ਨੇ ਸਾਡੀ ਦੁਕਾਨ ਦੇ ਸਾਹਮਣੇ ਚਾਹ ਖੜੇ ਹੋ ਕੇ ਚਾਹ ਪੀਤੀ ਹੈ। ਇਹਨਾਂ ਨੂੰ ਟਾਈਮ ਹੀ ਇਹਨਾਂ ਕੋਲ ਇੰਨਾ ਕੁ ਹੁੰਦਾ ਹੈ। ਹਾਂਜੀ, ਤੇ ਉਹ ਕਿੱਥੇ ਕਿੱਥੇ ਫਿਰ ਗਏ ਨੇ ਇੱਥੇ? ਇੱਥੇ ਕੋਈ ਘਰ ਹੈਗਾ, ਮਤਲਬ ਇੱਥੇ ਕੋਈ ਉਹਨਾਂ ਦਾ ਘਰ ਬਾਈ ਘਰ ਸੀ, ਉੱਥੇ ਗਏ ਸਨ। ਹਾਂਜੀ, ਸਾਡੇ ਇੱਥੇ ਕੋਈ ਖੜੇ ਰਹੇ, ਉਸ ਤੋਂ ਬਾਅਦ ਉਸ ਘਰ ਚਲੇ ਗਏ ਨੇ। ਉਸ ਤੋਂ ਬਾਅਦ ਸਾਨੂੰ ਨਹੀਂ ਪਤਾ। ਹਾਂਜੀ, ਫਿਰ ਅਸੀਂ ਦੁਕਾਨ ਤੇ ਬੈਠ ਕੇ ਚਲੇ ਗਏ, ਮਤਲਬ 15 ਮਿੰਟ ਦਾ ਘੰਟਾ ਖੜੇ ਰਹੇ ਨੇ ਇੱਥੇ ਤੱਕ। ਜਦੋਂ ਆਏ ਸੀ ਮੈਂ ਫਸਟ ਟਾਈਮ ਦੇਖਿਆ ਸੀ ਤੇ ਉਹਨਾਂ ਨੇ ਇੱਕ ਬੰਦੇ ਦੇ ਨਾ ਪੈਰਾਂ ਨੂੰ ਹੱਥ ਲਾਇਆ ਸੀ, ਤੋਂ ਬੜਾ ਅਜੀਬ ਜਿਹਾ ਮਹਿਸੂਸ ਪਤਾ ਲੱਗੇ ਨੇ। ਉਸ ਤੋਂ ਬਾਅਦ ਪਤਾ ਲੱਗੇ ਇਹ ਦੂਸਰੇ ਜਿਹੜੇ ਨਾ ਪੈਰਾਂ ਨੂੰ ਹੱਥ ਲਾਉਂਦੇ ਨੇ। ਜਾਂ ਕੋਲ ਸੀ ਉਹਨੇ ਸਾੜੀ ਪਾਈ ਸੀ, ਫਸਟ ਟਾਈਮ ਸਾੜੀ ਵਾਲੀ ਔਰਤ ਵੇਖੀ ਸੀ। ਇਹ ਵੀ ਤਾਂ ਜੱਸਸ ਹੋਇਆ ਕਿ ਔਰਤ ਦੇ ਕੱਪੜੇ ਕਿਹੜੇ ਪਾਏ। ਹਾਂ, ਉਹਨਾਂ ਦੇ ਨਾਲ ਹੀ ਹੈਗੀ ਸੀ। ਹਾਂਜੀ, ਉਹਨਾਂ ਨੇ ਦੱਸਿਆ ਕਿ ਮੈਂ ਕੌਣ ਪਹਿਲੇ ਬਾਰ ਨਹੀਂ ਪਛਾਣਿਆ ਤਾਂ ਨਹੀਂ, ਬੰਦੇ ਦੱਸਦੇ ਮਨੋਜ ਕੁਮਾਰ ਹੈਗਾ ਜੀ, ਇੰਡੀਆ ਤੋਂ ਆਇਆ ਤੇ ਆਪਣਾ ਪੁਰਾਣਾ ਘਰ ਵੇਖਣ ਵਾਸਤੇ ਆਇਆ। ਤੇ ਫਿਰ ਵੇਖਿਆ ਉਹਨੇ ਘਰ ਆਪਣਾ? ਹਾਂਜੀ, ਘਰ ਵੇਖਿਆ ਜੀ, ਐਸੇ ਗਲੀ 'ਚ? ਇਸੇ ਗਲੀ ਜੀ। ਤੇ ਕਿੱਧਰ ਗਏ ਸਨ? ਇੱਥੇ ਬੈਠੇ ਸੀ? ਐਸਾ ਆਇਆ ਘਰ ਤੋਂ ਹੀ, ਤੇ 5 ਮਿੰਟ ਠਹਿਰ ਕੇ ਮੁੜ ਕੇ ਵਾਪਸ ਚਲੇ ਗਏ ਨੇ। ਅੱਛਾ, ਹਾਂਜੀ, ਅੰਦਰ ਗਏ? ਅੰਦਰ ਗਏ ਨੇ, ਅੰਦਰ ਵੇਖਿਆ ਬੁੱਕਾ ਸਾਰਾ। ਤੇ ਦੁਨੀਆ ਇਕੱਠੀ ਹੋਈ ਕਿ ਨਹੀਂ? ਦੁਨੀਆ ਇਕੱਠੀ ਹੋਈ ਸੀ ਸਾਰੇ, ਸਾਰੀ ਦੁਨੀਆ ਆ ਗਈ ਹੋਣੀ? ਨਹੀਂ ਰਹਿੰਦੇ ਵੀ ਨਹੀਂ ਸੀ ਉਸ ਟਾਈਮ। ਮੈਨੂੰ ਪਤਾ ਨਹੀਂ ਸੀਗਾ ਕਿ ਮਨੋਜ ਕੁਮਾਰ ਆਇਆ, ਜਾਂ ਕਿਸੇ ਨੂੰ ਪਤਾ ਲੱਗਿਆ ਮਨੋਜ ਕੁਮਾਰ, ਉੱਥੋਂ ਹੀ ਤੇ ਵੇਖ ਕੇ ਮੁੜ ਕੇ ਵਾਪਸ ਚਲੇ ਗਏ ਸੀ। ਅੱਛਾ, ਹਾਂਜੀ, ਸਹੀ। ਉਸ ਤੋਂ ਬਾਅਦ ਨਹੀਂ ਕੋਈ ਆਇਆ? ਉਸ ਤੋਂ ਬਾਅਦ ਨਹੀਂ ਕੋਈ ਨਹੀਂ ਇਹ ਗਿਆ। ਮੇਰੇ ਕਿਦੋਂ ਦੀ ਗੱਲ ਹੈਗੀ? ਕਿੰਨੇ ਬਹੁਤ ਪੁਰਾਣੀ ਗੱਲ ਹੈ, ਕੰਮ ਕੋਈ 30 ਸਾਲ ਤੋਂ ਜ਼ਿਆਦਾ, 30-35 ਸਾਲ ਪੁਰਾਣੀ ਗੱਲ ਹੋਣੀ, ਇਸ ਤੋਂ ਵੀ ਜ਼ਿਆਦਾ ਬਲਕਿ ਪੁਰਾਣੀ ਹੋਏਗੀ। ਦੋਸਤੋ ਇਹ ਪਿੰਡ ਹੈਗਾ ਹੈ ਜੰਡਿਆਲਾ ਸ਼ੇਰ ਖਾਂ, ਜ਼ਿਲ੍ਹਾ ਸ਼ੇਖੂਪੁਰਾ, ਔਰ ਇੱਥੇ ਅੱਜ ਵੀ ਬਹੁਤ ਸਾਰੇ ਪੁਰਾਣੇ ਦੌਰ ਦੇ ਬਣਾਏ ਹੋਏ ਹਿੰਦੂ ਸਿੱਖ ਖੱਤਰੀਆਂ ਦੇ ਮਕਾਨ ਮੌਜੂਦ ਨੇ। ਬਾਜ਼ਾਰ ਬਕਾਇਦਾ ਉਹਨਾਂ ਦੇ ਬਣੇ ਹੁੰਦੇ ਸਨ, ਲੇਕਿਨ ਹੁਣ ਆਹਿਸਤਾ ਆਹਿਸਤਾ ਚੀਜ਼ਾਂ ਖਤਮ ਹੁੰਦੀਆਂ ਜਾ ਰਹੀਆਂ ਨੇ। ਤੇ ਇਹ ਹੀ ਉਹ ਘਰ, ਇਹੋ ਹੀ ਉਹ ਪਿੰਡ ਕਸਬਾ ਇੱਕ ਜਿੱਥੇ ਨਾਮਵਰ ਭਾਰਤੀ ਅਦਾਕਾਰ ਮਨੋਜ ਕੁਮਾਰ ਹੋਰਾਂ ਦਾ ਜਨਮ ਹੋਇਆ, ਔਰ ਆਪਣੀ ਪੈਦਾਇਸ਼ ਤੋਂ ਯਾਨੀ ਕਿ ਤਕਰੀਬਨ 1927 ਚ ਉਹਨਾਂ ਦੀ ਪੈਦਾਇਸ਼ ਹੋਈ ਹੈ ਤੇ 1947 ਤੱਕ ਇਸੇ ਪਿੰਡ ਦੇ ਵਿੱਚੋਂ ਰਹੇ ਨੇ ਤੇ 10 ਸਾਲ ਤੱਕ ਇਹਨਾਂ ਗਲੀਆਂ ਦੇ ਵਿੱਚ ਉਹ ਖੇਡਦੇ ਰਹੇ ਨੇ, ਜਿਨ੍ਹਾਂ ਦੇ ਮਨਾਜ਼ਰ ਇਸ ਵੇਲੇ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ। ਤੇ ਵੀਡੀਓ ਬਣਾਉਣ ਦਾ ਮਕਸਦ ਵੀ ਇਹੀ ਸੀ ਕਿ ਉਹ ਯਾਦਾਂ ਤਾਜ਼ਾ ਕੀਤੀਆਂ ਜਾਣ, ਜਿੱਥੇ ਪੁਰਾਣੇ ਜਿਹੜੇ ਸਾਡੇ ਲੈਜੈਂਡ ਨੇ, ਜਿਹੜੇ ਸਾਡੇ ਬਜ਼ੁਰਗ ਸਨ, ਜਾਂ ਉਹਨਾਂ ਦੇ ਜਿਹੜੇ ਆਲ ਔਲਾਦ ਹੈ, ਉਹ ਵੇਖ ਸਕੇ ਕਿ ਸਾਡੇ ਬਜ਼ੁਰਗ ਕਿੱਥੇ ਰਹਿੰਦੇ ਰਹੇ ਨੇ, ਕਿੰਨਾ ਗਲੀਆਂ 'ਚ ਰਹਿੰਦੇ ਰਹੇ ਨੇ। ਇਹ ਕੀ ਸੀ ਜੀ? ਇਹ ਇੱਕ ਘੋੜਾ ਘੜਾ ਦੀ ਸਾਲ ਖੁਰਲੀ ਬਣੀ ਸੀ ਜਾਂ ਅੱਛਾ ਅੱਛਾ ਅੱਛਾ, ਵਾਹ ਜੀ ਵਾਹ, ਬੜਾ ਉੱਚਾ ਸੀ ਨਾ ਜੀ। ਹਾਂਜੀ, ਆਹ ਜੋ ਚੁਬਾਰਾ ਲੱਗਣ ਡਿਆ। ਹਾਂਜੀ, ਅੱਛਾ, ਸਹੀ। ਨਹੀਂ ਇਧਰੋਂ ਨਹੀਂ ਇਕੱਠਾ, ਪਰਲੀ ਸਾਈਡ ਪਰਲੀ ਸਾਈਡ ਨਾ ਜੀ, ਉਹ ਉਹਨਾਂ ਨਾਲ ਇਹਦੀ ਪਰਲੀ ਸਾਈਡ ਜਿਹੜੀ ਹੈ ਹਾਂਜੀ, ਢਹਿ ਗਈ ਹੈ। ਟਹਿ ਗਈ ਹੈ। ਇਹ ਵੀ ਮੇਰੇ ਥੰਮੀ ਇਹਨਾਂ ਨਵੀਂ ਦਿੱਤੀ ਹੈ ਥੱਲੇ। ਹਾਂਜੀ, ਨਵੀਂ ਇਹ ਵੀ ਆ ਟੁੱਟ ਗਈ ਹੈ ਨਾ। ਆਹੋ, ਟੁੱਟ ਗਈ ਹੈ, ਸਹੀ ਹੈ। ਦੋਸਤੋ ਇਹ ਤੁਸੀਂ ਵੇਖ ਸਕਦੇ ਹੋ, ਇਹ ਬਹੁਤ ਹੀ ਪੁਰਾਣੇ ਮਕਾਨਾਂ ਵਾਲੀ ਗਲੀ ਹੈ। ਸਾਰੇ ਇੱਥੇ ਪੁਰਾਣੇ ਮਕਾਨ ਸਨ, ਨਵੇਂ ਵੀ ਬਣ ਗਏ ਨੇ, ਲੇਕਿਨ ਇਹ ਜੰਦਰਾ ਜਿਹੜਾ ਲੱਗਾ ਨਾ ਬਿਲਡਿੰਗ ਦੇ ਵਿੱਚ, ਇਹ ਤੁਹਾਨੂੰ ਦੱਸਿਆ ਗਿਆ ਕਿ 1947 ਚੋਂ ਲੱਗਿਆ ਦਾ, ਯਾਨੀ ਕਿ 1947 ਦਾ ਇਹ ਤਾਲਾ ਇੱਥੇ ਲੱਗਾ ਏ, ਅੱਜ ਵੀ ਮੌਜੂਦ ਏ। ਗੋ ਕਿ ਇੱਥੋਂ ਦਰਵਾਜ਼ਾ ਟੁੱਟ ਗਿਆ ਏ ਚੁਗਾਟ ਦੇ ਵਿੱਚ। ਜੰਦਰਾ ਦੀ ਚਾਬੀ ਜਿਹੜੀ ਉਹ ਪਤਾ ਨਹੀਂ ਕਿਹਦੇ ਕੋਲੇ ਕੌਣ ਲੈ ਗਿਆ ਸੀ ਉਸ ਦੌਰ ਦੇ ਵਿੱਚ, ਤੇ ਇਹ ਮਕਾਨ ਸਾਰਾ ਖਤਮ ਹੋ ਗਿਆ, ਲੇਕਿਨ ਇਹ ਜੰਦਰਾ ਕਿਸੇ ਕੋ ਨਹੀਂ ਖੋਲ ਸਕਿਆ। ਵੇਖੋ ਸਿਰਫ ਇਹਦਾ ਕੁੰਡਾ ਰਹਿ ਗਿਆ, ਔਰ ਜੰਦਰਾ ਅੱਜ ਵੀ ਚੁਗਾੜ ਦੇ ਵਿੱਚ ਲੱਗਾ ਏ। ਵੇਖੋ ਜਨਾਬ, ਸ਼ਾਹਕਾਰ। ਆਹੋ ਨਾ, ਜਨਰਲ ਸਟੋਰ ਹੈ ਆਪਣਾ। ਇਹ ਬਾਜ਼ਾਰ ਵੀ ਪੁਰਾਣਾ ਹੀ ਹੈ ਜੀ, ਲੇਕਿਨ ਉਹ ਦੁਕਾਨਾਂ ਨਵੀਆਂ ਬਣ ਗਈਆਂ ਨੇ। ਪੁਰਾਣੇ ਜ਼ਮਾਨੇ ਦਾ ਬਾਜ਼ਾਰ ਲੇਕਿਨ ਤਬਦੀਲ ਹੋ ਗਿਆ ਹੈ। ਵੈਸੇ ਕਿਹਦਾ ਲੱਗਦਾ ਕਿ ਜਿਹੜੇ ਸਟਾਰ ਨੇ, ਚਲੋ ਇੱਥੇ ਵਾਰਿਸ਼ਾਂ ਦੀ ਧਰਤੀ ਤੇ ਹੈ ਹੀ ਹੈ, ਲੇਕਿਨ ਚਲੋ ਹੁਣ ਦੁਨੀਆ ਦੇ ਸਟਾਰ ਜਿਹੜੇ ਨੇ ਉਹ ਵੀ ਇੱਥੇ ਹੁੰਦੇ ਨੇ, ਕਿਹਦਾ ਲੱਗਦਾ ਤੁਹਾਨੂੰ? ਬੜਾ ਅੱਛਾ, ਮਾਸ਼ਾਅੱਲਾ। ਕਿਉਂ ਨਹੀਂ, ਮਤਲਬ ਹੁੰਦਾ ਹੈ ਵੀ ਸਾਡੇ ਪਿੰਡ ਦਾ ਕੋਈ ਖੁਸ਼ੀ ਵਾਲੀ ਗੱਲ ਹੈ, ਨਾਲ ਹੀ ਪ੍ਰਾਊਡ ਫੀਲ ਹੁੰਦਾ ਹੈ, ਮਤਲਬ ਕਿ
ਮਤਲਬ ਅੱਛੀ ਏਡੀ ਹਸਤੀਆਂ ਮਤਲਬ ਐਸੇ ਹੀ ਹੈ ਨਾ, ਦੋ ਦਿਨ ਹੀਰੋ ਟਾਈਪ ਹੀਰੋ ਨੇ। ਹਾਂਜੀ ਮਤਲਬ ਆ ਮਤਲਬ ਵਰਡ ਗੱਲ ਲਿਖਿਆ ਵਰਡ ਮਤਲਬ ਬੁੱਕੇ 'ਚ ਵੀ ਇੱਥੋਂ ਦੇ ਹੈਗੇ ਨੇ। ਹਾਂਜੀ ਜਿੰਨੀ ਦੇਰ ਕਿ ਇੰਡਸਟਰੀ ਚੱਲ ਰਹੀ ਹੈ ਮਤਲਬ ਉਨੀ ਦੇਰ ਤੇ ਨਾਂ ਤੇ ਹੈ ਨਾ ਉਹਨਾਂ ਦਾ। ਤੇ ਤੁਸੀਂ ਉਹਨਾਂ ਨਾਲ ਕੋਈ ਗੱਲ ਵੀ ਕੀਤੀ ਉਦੋਂ? ਹਾਂਜੀ ਵੇਲੇ ਹੈਲੋ ਹੈਲੋ ਹੋਈ ਸਾਡਾ, ਅਸੀਂ ਹੱਥ ਮਿਲਾਇਆ ਉਹਨਾਂ ਨਾਲ। ਅਸੀਂ ਬੜੇ ਖੁਸ਼ ਹਾਂ ਕਿ ਸਾਡੇ ਇੱਕ ਪਿੰਡ ਦਾ ਮਤਲਬ ਹਾਂਜੀ ਇੱਕ ਅਦਾਕਾਰ ਹੈਗਾ, ਮਸ਼ਹੂਰ ਹਸਤੀ ਹੈ, ਤੇ ਬੜੀ ਖੁਸ਼ੀ ਹੁੰਦੀ ਹੈ। ਭਾਵੇਂ ਇੰਡੀਆ ਚਲੇ ਗਏ ਨੇ ਲੇਕਿਨ ਰਿਹਾਇਸ਼ੀ ਤੋਂ ਜੰਡਿਆਲਾ ਸ਼ੇਰ ਹੁੰਦੇ ਨੇ ਨਾ। ਅੱਛਾ ਤੇ ਇਹ ਵੈਸੇ ਕਿੰਨਾ ਕੁ ਵੱਡਾ ਪਿੰਡ ਹੈਗਾ? ਮਾਸ਼ਾਅੱਲਾ ਬੜਾ ਵੱਡਾ ਪਿੰਡ ਹੈਗਾ, ਮਸ਼ਹੂਰ ਹੈਗਾ, ਮਤਲਬ ਬੜਾ ਬਹੁਤ ਪੁਰਾਣਾ ਪਿੰਡ ਹੈਗਾ। ਤੇ ਹਿੰਦੂ ਸਿੱਖ ਖੱਤਰੀ ਹਾਂਜੀ ਸਭ ਰਹਿੰਦੇ ਹਨ ਇੱਥੇ, ਹਿੰਦੂ ਸਿੱਖ ਖੱਤਰੀ ਸਭ ਇੱਥੇ ਰਹਿੰਦੇ ਹਨ। ਹਾਂਜੀ ਤੇ ਕੀ ਬਜ਼ੁਰਗ ਦੱਸਦੇ ਨੇ ਉਸ ਦੌਰ ਦੇ ਵਿੱਚ ਕਿ ਉਦੋਂ ਮਤਲਬ ਕੋਈ ਬਾਜ਼ਾਰ ਇੱਥੇ ਹੁੰਦੇ ਸਨ, ਉਹਨਾਂ ਦੇ ਕੀ ਕਰਦੇ ਸਨ? ਕੁਛ ਨਹੀਂ, ਬਾਜ਼ਾਰ ਸਨ, ਦੁਕਾਨਾਂ ਸ਼ੁਕਾਨਾਂ ਬੜੀਆਂ ਹੁੰਦੀਆਂ ਹਨ ਇੱਥੇ, ਬੜੇ ਬੜੇ ਵੱਡੀਆਂ ਦੁਕਾਨਾਂ ਸਨ। ਬੜਾ ਮਸ਼ਹੂਰ ਪਿੰਡ ਹੈਗਾ ਮਾਸ਼ਾਅੱਲਾ, ਲੇਕਿਨ ਉਹ ਦੌਰ ਨਾਲ ਚੇਂਜ ਹੋ ਗਿਆ। ਹਾਂਜੀ ਇੱਥੇ ਬੜੇ ਬੜੇ ਵੱਡੇ ਬਾਜ਼ਾਰ ਸਨ। ਠੀਕ ਹੈ। ਹਾਂਜੀ ਤੇ ਇਹਨਾਂ ਦੀ ਕੋਈ ਹਵੇਲੀ ਵੀ ਹੈ ਸੀ ਇੱਥੇ? ਸਾਨੂੰ ਉਹ ਬਜ਼ੁਰਗਾਂ ਨੂੰ ਜ਼ਿਆਦਾ ਪਤਾ, ਸਾਨੂੰ ਇੰਨਾ ਪਤਾ ਸੀ ਉਹ ਮਕਾਨ ਹੈ ਕਿਉਂਕਿ ਉਹਨਾਂ ਦੱਸਿਆ ਪਰ ਮਕਾਨ ਵੇਖ ਕੇ ਆਏ, ਮਕਾਨ ਦੇ ਵਿੱਚ ਗਏ ਨੇ, ਉਹਨਾਂ ਨੂੰ ਉਹਨੇ ਕਿਹਾ ਥੋੜਾ ਜਿਹਾ ਮੁਰੰਮਤ ਵਗੈਰਾ ਕਰੋ, ਉਹਨਾਂ ਥੋੜਾ ਜਿਹਾ ਉੱਥੇ ਉਹਨਾਂ ਕੋਲ ਆਓ। ਅੱਛਾ ਉਹਨਾਂ ਕਿਹਾ ਜੀ ਸਾਡੀ ਜਿਹੜੀ ਯਾਦ ਹਾਂਜੀ ਥੋੜੀ ਹਾਂਜੀ ਇਹਨੂੰ ਮੁਰੰਮਤ ਕਰੋ ਜਰਾ। ਅੱਛਾ ਹਾਂਜੀ ਲੋ ਜੀ ਦੋਸਤੋ, ਇਹ ਸੀ ਅੱਜ ਦੀ ਵੀਡੀਓ ਜਿਹਦੇ ਵਿੱਚ ਤੁਹਾਨੂੰ ਕਸਬਾ ਜੰਡਿਆਲਾ ਸ਼ੇਰ ਖਾਂ ਦੇ ਵਿੱਚ ਭਾਰਤੀ ਅਦਾਕਾਰ ਮਨੋਜ ਕੁਮਾਰ ਉਹਨਾਂ ਦਾ ਘਰ ਵਿਖਾਇਆ, ਉਹ ਗਲੀਆਂ ਬਾਜ਼ਾਰ ਵਿਖਾਲੇ ਜਿੱਥੇ ਉਹਨਾਂ ਦਾ ਬਚਪਨ ਗੁਜ਼ਰਿਆ। ਉਮੀਦ ਹੈ ਕਿ ਤੁਹਾਨੂੰ ਵੀਡੀਓ ਅੱਛੀ ਲੱਗੀ ਹੋਏਗੀ। ਮਜ਼ੀਦ ਵੀਡੀਓ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਔਰ ਵੇਖਦੇ ਰਹੋ ਮੀਡੀਆ ਟਾਪ। ਅੱਲਾਹ ਹਾਫਿਜ਼।